ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। थैंक यू वेरी मच। ਜੀ ਡਾਕਟਰ ਸਾਹਿਬ, ਅੱਜ 10 ਸਤੰਬਰ 2014 25 ਭਾਦੋਂ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਮੈਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੀ ਅੱਜ ਦੇ ਕਿਸੇ ਅਹਿਮ ਮੁੱਦੇ ਨਾਲ ਤੇ ਤੁਸੀਂ ਸਾਨੂੰ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਕੋਈ ਅਹਿਮ ਮੁੱਦਾ। ਅੱਜ ਦੇ ਮੁੱਖ ਵਿਸ਼ਿਆਂ ਦੇ ਵਿੱਚ ਦੋ ਸਬਜੈਕਟ ਮੈਂ ਚੁਣੇ ਨੇ ਜੀ। ਇੱਕ BBC ਦੀ ਹਿੰਦੀ ਸਰਵਿਸ ਦੀ ਅੱਜ ਲੀਡ ਸਟੋਰੀ ਸੀ ਉਹਨਾਂ ਦੇ ਵੈਬਸਾਈਟ ਦੇ ਉੱਤੇ ਔਰ ਉਹਦਾ ਹੈਡਿੰਗ ਇਹ ਹੈ ਕਿ ਮੋਦੀ ਸਰਕਾਰ ਦੇ ਸਮੇਂ ਇਹਨਾਂ ਦੇ ਆਏ ਅੱਛੇ ਦਿਨ। ਜੀ। ਹੁਣ ਕਿਉਂਕਿ ਕਈ ਵਾਰ ਇੱਕ ਕੈਚਿੰਗ ਫਰੇਜ਼ ਹੁੰਦਾ ਹੈ ਔਰ ਉਹੀ ਕੈਚਿੰਗ ਫਰੇਜ਼ ਜਦੋਂ ਤੁਸੀਂ ਸੌਦਾ ਆਪਣਾ ਵੇਚਦੇ ਹੋ, ਜਿਵੇਂ ਪੋਲੀਟੀਕਲ ਸੌਦਾ ਮੋਦੀ ਨੇ ਵੇਚਿਆ ਜੀ, ਉਹ ਵਰਡ ਸੀ ਅੱਛੇ ਦਿਨ ਆਏਗੇ, ਹਾਂਜੀ, ਕਿ ਵੀ ਸਾਨੂੰ ਪਾਵਰ 'ਚ ਲਿਆਓ, ਅੱਛੇ ਦਿਨ ਆਏਗੇ ਜੀ। ਸੋ ਹੁਣ ਜਦੋਂ ਮੋਦੀ ਨੂੰ ਜੂਤ ਫੇਰਨਾ ਸਾਰਿਆਂ ਨੇ ਜਾਂ ਫੇਰਦੇ ਨੇ ਇਹ ਸਰਕਾਰ ਦੀਆਂ ਕਰਤੂਤਾਂ ਕਾਰਗੁਜ਼ਾਰੀਆਂ ਤੇ ਨਾਲ ਹੀ ਫਿਰ ਵਿਅੰਗ ਦੇ ਵਿੱਚ ਕਹਿੰਦੇ ਨੇ ਕਿ ਵੀ ਅੱਛੇ ਦਿਨ ਆ ਗਏ ਜੀ। ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਜਦੋਂ 1970ਵਿਆਂ ਦੇ ਵਿੱਚ ਪੋਪੂਲੈਰਿਟੀ ਲਈ ਤੇ ਉਹਨੇ ਨਾਅਰਾ ਦਿੱਤਾ ਸੀ ਗਰੀਬੀ ਹਟਾਓ, ਔਰ ਉਹ ਵਿਕਿਆ, ਲੋਕਾਂ ਨੇ ਵੋਟਾਂ ਵੀ ਪਾਈਆਂ, ਪਰ ਜਦੋਂ ਉਹਦੀਆਂ ਨੀਤੀਆਂ ਉਸ ਕਿਸਮ ਦੀਆਂ ਹੀ ਰਹੀਆਂ, ਗਰੀਬ ਹੋਰ ਗਰੀਬ ਹੋਏ ਤਾਂ ਫਿਰ ਲੋਕ ਇਹ ਕਹਿੰਦੇ ਸੀ ਕਿ ਜੀ ਇੰਦਰਾ ਗਾਂਧੀ ਨੇ, ਲੋਕਾਂ ਨੇ ਗਲਤ ਉਹਨਾਂ ਦੇ ਕੰਨਾਂ ਨੇ ਸੁਣਿਆ, ਉਹਨੇ ਤਾਂ ਨਾਅਰਾ ਦਿੱਤਾ ਸੀ ਗਰੀਬ ਹਟਾਓ ਕਿ ਵੀ ਗਰੀਬ ਮਰ ਰਹੇ ਨੇ, ਗਰੀਬਾਂ ਦਾ ਖਾਤਮਾ ਕਰੋ, ਕਿ ਵੀ ਇਹ ਗਰੀਬਾਂ ਦਾ ਖਾਤਮਾ ਹੋ ਰਿਹਾ, ਗਰੀਬੀ ਤਾਂ ਕੀ ਹਟਣੀ ਹੈ। ਹੁਣ BBC ਦੀ ਸਟੋਰੀ ਨੇ ਜਿਹੜਾ ਪਹਿਲਾਂ ਉਹਨੇ ਸੈਟਰ ਕੀਤਾ, ਵਿਅੰਗ ਕੀਤਾ ਸ਼ੁਰੂ ਦੇ ਵਿੱਚ ਹੀ, ਉਹਨੇ ਕਿਹਾ ਵੀ ਪਤਾ ਨਹੀਂ ਬੁਲਟ ਟ੍ਰੇਨ ਚੱਲੇਗੀ ਜਾਂ ਹਰ ਘਰ ਦੇ ਵਿੱਚ ਟਾਇਲਟ ਬਣੇਗਾ, ਵੱਡੇ ਵੱਡੇ ਉਦਯੋਗਾਂ ਦੀਆਂ ਮਸ਼ੀਨਾਂ ਚੱਲਣਗੀਆਂ ਜਾਂ ਬਿਜਲੀ ਘਰਾਂ 'ਚੋਂ ਕਨੈਕਸ਼ਨ ਆ ਕੇ ਲੋਕਾਂ ਦੇ ਘਰ 'ਚ ਬਲਬ ਜਗਣਗੇ। ਹੁਣ ਇਹ ਵੀ ਚਾਰੋਂ ਚੀਜ਼ਾਂ ਮੋਦੀ ਨੇ ਪਹਿਲੇ 3 ਮਹੀਨਿਆਂ ਦੇ ਵਿੱਚ ਇਕਰਾਰ ਕੀਤੀਆਂ। ਉਹਨੇ ਕਿਹਾ ਜੀ ਅਸੀਂ ਬੁਲਟ ਟ੍ਰੇਨ ਚਲਾਵਾਂਗੇ, ਇੰਨੀ ਸਪੀਡ ਹੋਏਗੀ, ਔਰ ਦੂਸਰਾ ਉਹਨੇ ਕਿਹਾ ਕਿ ਜੀ ਅਸੀਂ ਜਿਹੜੀ ਉਹਨੇ ਆਪਣੀ 15 ਅਗਸਤ ਦੀ ਸਪੀਚ ਕੀਤੀ ਕਿ ਭਾਰਤ ਦੇ ਵਿੱਚ ਕਰੋੜਾਂ ਲੋਕ ਜਿਹੜੇ ਨੇ ਉਹਨਾਂ ਦੇ ਕੋਲ ਟਾਇਲਟ ਨਹੀਂ ਹੈ ਔਰ ਅਸੀਂ ਜਿਹੜਾ ਹੈ ਹਰ ਘਰ ਨੂੰ, ਮੇਰਾ ਇਹ ਡ੍ਰੀਮ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਹਰ ਘਰ ਦੇ ਵਿੱਚ ਟਾਇਲਟ ਦਿਆਂਗੇ ਜੀ। ਹਾਲਾਂਕਿ ਅਸੀਂ ਪ੍ਰੋਗਰਾਮ ਦੇ ਵਿੱਚ ਡਿਸਕਸ ਵੀ ਕੀਤਾ ਸੀ ਵੀ ਕਿਵੇਂ ਮੋਦੀ ਨੇ ਜਦੋਂ ਇਹ ਚੀਫ ਮਿਨਿਸਟਰ ਸੀ ਗੁਜਰਾਤ ਦਾ, ਅੱਜ ਤੋਂ 7-8 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਜਿਹੜੀ ਬਾਅਦ ਦੇ ਵਿੱਚ ਡਿਸਟਰੀਬਿਊਟ ਨਹੀਂ ਕੀਤੀ। ਉਹਦੇ 'ਚ ਰਾਦਰ ਉਹਨੇ ਇਹ ਕਿਹਾ ਸੀ ਕਿ ਜੀ ਇਹ ਜਿਹੜੇ ਦਲਿਤ ਔਰ ਖ਼ਾਸ ਤੌਰ 'ਤੇ ਮੈਲਾ ਢੋਣ ਵਾਲੇ ਨੇ, ਗੰਦ ਚੁੱਕਣ ਵਾਲੇ, ਇਹ ਜਿਹੜਾ ਉਹਨਾਂ ਦਾ ਸਪਿਰਿਚੁਅਲ ਐਕਸਪੀਰੀਅੰਸ ਹੈ, ਇਹ ਉਹਨੂੰ ਸਪਿਰਿਚੁਅਲ ਐਕਸਪੀਰੀਅੰਸ ਕਹਿ ਰਿਹਾ ਸੀ। ਔਰ ਹਾਲਾਂਕਿ ਜਿਨ੍ਹਾਂ ਐਨਾਲਿਸਟ ਨੇ ਜਾਂ ਜਿਹੜੇ ਮਾਹਿਰਾਂ ਨੇ 15 ਅਗਸਤ ਦੀ ਮੋਦੀ ਦੀ ਸਪੀਚ ਨੂੰ ਐਨਾਲਾਈਜ਼ ਕੀਤਾ, ਉਹਨਾਂ ਨੇ ਇੱਕ ਗੱਲ ਕਹੀ ਕਿ ਜੀ ਉਹਨੇ ਬੇਸ਼ੱਕ ਹਰ ਘਰ 'ਚ ਟਾਇਲਟ ਦੇਣ ਦੀ ਗੱਲ ਤਾਂ ਕੀਤੀ, ਪਰ ਜਿਹੜੇ ਲੋਕ ਸਦੀਆਂ ਤੋਂ ਨਹੀਂ 3-4 ਹਜ਼ਾਰ ਸਾਲ ਤੋਂ ਗੰਦ ਚੁੱਕ ਰਹੇ ਨੇ ਉਹਨਾਂ ਲੋਕਾਂ ਦੀ ਪਲਾਈਟ ਬਾਰੇ ਕੁਝ ਨਹੀਂ ਕਿਹਾ। ਔਰ ਉਹਨਾਂ ਨੇ ਕਿਹਾ ਵੀ ਇਹ ਅਜੇ ਵੀ ਜਿਹੜਾ ਇਹਦਾ ਪਹਿਲਾ ਲਿਖਤ ਦੇ ਵਿੱਚ ਆਇਆ ਕਿ ਜੀ ਇਹ ਗੰਦ ਚੁੱਕਣ ਨੂੰ ਸਪਿਰਿਚੁਅਲ ਐਕਸਪੀਰੀਅੰਸ ਕਹਿ ਰਿਹਾ, ਅਜੇ ਵੀ ਬਿਲੀਵ ਕਰਦਾ ਹੈ। ਨਹੀਂ ਤਾਂ ਇਸ ਕਿਸਮ ਦੇ ਲੋਕਾਂ ਬਾਰੇ ਜਿਨ੍ਹਾਂ ਨੂੰ ਜਦੋਂ ਤੁਸੀਂ ਕਹਿੰਦੇ ਹੋ ਜੇ ਅਸੀਂ ਟਾਇਲਟ ਬਣਾ ਕੇ ਦਿਆਂਗੇ, ਤੁਸੀਂ ਉਹਨਾਂ ਦੀ ਤਾਂ ਗੱਲ ਕਰੋ ਜਿਨ੍ਹਾਂ ਨੂੰ ਇਹ ਨਾ ਹੋਣ ਕਰਕੇ ਉਹ ਗੰਦ ਸਿਰ 'ਤੇ ਚੁਕਾਇਆ ਜਾਂਦਾ। ਪਰ ਇਹ ਵੀ ਇਹਨੇ ਤਨਜ਼ ਕੀਤੀ ਹੈ BBC ਨੇ ਕਿ ਜੀ ਬੁਲਟ ਟ੍ਰੇਨ ਚੱਲੇਗੀ, ਕਿ ਟਾਇਲਟ ਬਣੇਗਾ, ਵੱਡੇ ਉਦਯੋਗਾਂ ਦੀਆਂ ਮਸ਼ੀਨਾਂ ਚੱਲਣਗੀਆਂ, ਕਿ ਘਰਾਂ 'ਚ ਬਲਬ ਜਗਣਗੇ, ਲਾਈਟ ਦੇਣ ਦੀ ਵੀ ਗੱਲ ਕੀਤੀ। ਪਰ ਉਹਨੇ ਕਿਹਾ ਵੀ ਆਹ ਜਿਹੜੇ 5 ਬੰਦੇ ਨੇ, 5 ਉਹਨੇ ਨਾਂ ਦਿੱਤੇ ਵੀ ਇਹਨਾਂ ਦੇ ਤਾਂ ਅੱਛੇ ਦਿਨ ਆ ਗਏ ਜੀ। ਪਹਿਲਾਂ ਉਹਨੇ ਅਮਿਤ ਸ਼ਾਹ ਦੀ ਗੱਲ ਕੀਤੀ ਜਿਹੜਾ ਹੁਣ BJP ਦਾ ਪ੍ਰੈਜ਼ੀਡੈਂਟ ਬਣਿਆ, ਕਿ ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਸੀ ਜਿਹਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ 2002 'ਚ, ਉਸ ਨੇ ਫਿਰ ਝੂਠੇ ਪੁਲਿਸ ਮੁਕਾਬਲੇ ਵੀ ਬਣਾਏ। ਉਹ ਬੇਸ਼ੱਕ ਸ਼ਹਾਬੂਦੀਨ ਦਾ ਸੀ ਜਾਂ ਇੱਕ ਇਸ਼ਰਤ ਜਹਾਂ ਦਾ ਕੇਸ, ਦੋਨਾਂ ਦੇ ਵਿੱਚ ਉਹ ਚਾਰਜ ਸ਼ੀਟ ਵੀ ਹੋਇਆ, ਜਿਹੜੀ ਹੈ ਜ਼ਮਾਨਤ ਹੈ ਇੱਕ ਕੇਸ ਦੇ ਵਿੱਚ ਉਹਦੀ ਸੁਪਰੀਮ ਕੋਰਟ ਦੇ ਵਿੱਚ ਜੀ, ਔਰ ਉਸ ਨੂੰ ਲਗਭਗ ਜਿਹੜਾ ਦੋਸ਼ ਤੈਅ ਹੋਏ ਨੇ ਉਹਦੇ 'ਤੇ। ਉਹਨਾਂ ਨੇ ਕਿਹਾ ਜੀ ਕਿ ਜੇ ਸਭ ਤੋਂ ਜ਼ਿਆਦਾ ਅੱਛੇ ਦਿਨ ਆਏ ਤੇ ਉਹ ਅਮਿਤ ਸ਼ਾਹ ਦੇ ਆਏ, ਕਿ ਉਹ ਅਮਿਤ ਸ਼ਾਹ ਜਿਹੜਾ ਹੈ ਉਹ ਸਭ ਤੋਂ ਪਾਵਰਫੁਲ ਜਿਹੜਾ ਇਸ ਵੇਲੇ ਹਕੂਮਤ ਹੈ ਉਹਦਾ BJP ਦਾ ਪ੍ਰੈਜ਼ੀਡੈਂਟ ਬਣ ਗਿਆ। ਔਰ ਬੇਸ਼ੱਕ ਅੱਜ ਦੀ BBC ਖਬਰ ਹੋਰ ਸੀ ਕਿ ਵੀ ਜਦੋਂ ਇਹ UP ਦੇ ਵਿੱਚ ਇਹਨੇ ਪ੍ਰਚਾਰ ਕੀਤਾ ਪਿਛਲੀਆਂ ਪਾਰਲੀਮੈਂਟ ਚੋਣਾਂ ਵੇਲੇ ਅਮਿਤ ਸ਼ਾਹ ਨੇ, ਤੇ ਮੁਜ਼ੱਫਰਪੁਰ ਦੇ ਵਿੱਚ ਜਿਸ ਕਿਸਮ ਦੀਆਂ ਭੜਕਾਊ ਇਹਨੇ ਤਕਰੀਰਾਂ ਕੀਤੀਆਂ
ਉਹਦੇ ਤੇ ਆਧਾਰਿਤ ਯੂਪੀ ਸਰਕਾਰ ਨੇ ਜਿਹੜਾ ਇਸ ਦੇ ਖਿਲਾਫ ਚਾਰਜ ਸ਼ੀਟ ਫਾਈਲ ਕਰ ਦਿੱਤੀ ਹੈ ਅਦਾਲਤ ਦੇ ਵਿੱਚ। ਪਰ BBC ਨੇ ਕਿਹਾ ਜੀ ਉਹਦੇ ਅੱਛੇ ਦਿਨ ਆ ਗਏ, ਵੀ ਉਹਦੀਆਂ ਜ਼ਮਾਨਤਾਂ ਵੀ ਖਤਮ ਜਿਹੜੀਆਂ ਨੇ, ਜ਼ਮਾਨਤਾਂ ਦੇ ਬਾਵਜੂਦ ਉਸ ਨੂੰ ਕੋਈ ਡਰ ਨਹੀਂ ਹੈ। ਜਿਹੜਾ ਰਾਦਰੂ ਦਾ ਵਕੀਲ ਸੀ ਉਹ ਸੁਪਰੀਮ ਕੋਰਟ ਦਾ ਜੱਜ ਬਣ ਗਿਆ ਔਰ ਹੁਣ ਉਹਨੂੰ ਕਿਸੇ ਕਿਸਮ ਦਾ ਡਰ ਨਹੀਂ ਵੀ ਅਮਿਤ ਸ਼ਾਹ ਦੇ ਅੱਛੇ ਦਿਨ ਆ ਗਏ। ਫਿਰ ਉਹਨੇ ਮਾਇਆਬੇਨ ਕੋਡਨਾਨੀ ਦਾ ਜ਼ਿਕਰ ਕੀਤਾ। ਇਹ ਬੀਬੀ ਜਿਹੜੀ ਕਿ ਇਹਦੀ ਮੋਦੀ ਦੀ ਕੈਬਨਿਟ ਦੇ ਵਿੱਚ ਮਿਨਿਸਟਰ ਸੀ ਜੀ, ਔਰ ਇਹਨੇ ਸਭ ਤੋਂ ਜ਼ਿਆਦਾ ਜਿਹੜਾ ਹੈ ਉਹ ਰੋਲ ਅਦਾ ਕੀਤਾ 2002 ਦੇ ਮੁਸਲਮਾਨਾਂ ਦੇ ਕਤਲੇਆਮ 'ਚ। ਇਹ ਤਾਂ ਇਹਦਾ ਘਰ ਵਾਲਾ ਮੈਡੀਕਲ ਕਲੀਨਿਕ ਰਨ ਕਰਦੇ ਨੇ। ਉਸ ਇਲਾਕੇ 'ਚ ਸੈਂਕੜਿਆਂ ਮੁਸਲਮਾਨ ਮਾਰੇ ਗਏ। ਅਦਾਲਤ ਨੇ ਵੀ ਉਹਨੂੰ ਦੋਸ਼ੀ ਮੰਨਿਆ, ਮੌਤ ਦੀ ਸਜ਼ਾ ਦਿੱਤੀ ਸੀ। ਗੁਜਰਾਤ ਸਰਕਾਰ ਅੜੀ, ਫਿਰ ਉਹਦੀ ਉਮਰ ਕੈਦ ਬਣਾ ਦਿੱਤੀ। ਔਰ ਜਿਉਂ ਹੀ ਮੋਦੀ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਬਣਦਾ ਤੇ ਨਾਲ ਹੀ ਹੈਲਥ ਗਰਾਊਂਡ ਦੇ ਉੱਤੇ ਉਹਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਔਰ ਉਹਦੀ ਸਜ਼ਾ ਵੀ ਸਸਪੈਂਡ ਕਰ ਦਿੱਤੀ ਜਾਂਦੀ ਹੈ। ਸੋ ਜ਼ਾਹਰ ਹੈ ਇਸ ਦੇ BBC ਕਹਿੰਦਾ ਹੈ ਕਿ ਜੀ ਮਾਇਆਬੇਨ ਕੋਡਨਾਨੀ ਜਿਹੜੀ ਹੈ ਉਹਦੇ ਅੱਛੇ ਦਿਨ ਆ ਗਏ ਜੀ। ਬਾਕੀ ਉਹਨੇ 3 ਨਾਂ ਅਭੈ ਚੁਡਾਸਮਾ, GL ਸਿੰਗਲ, AK ਸ਼ਰਮਾ। ਹੁਣ ਇਹ ਉਹ ਹਾਇਰ ਪੁਲਿਸ ਆਫੀਸਰਸ ਨੇ, ਕੋਈ SSP ਹੈ, ਕੋਈ ਦੂਜਾ ਹੈ, ਜਿਹੜੇ ਕਿ ਉਹਦੇ ਸ਼ਹਾਬੂਦੀਨ ਔਰ ਰਿਸ਼ਤ ਜਹਾਂ ਝੂਠੇ ਪੁਲਿਸ ਐਨਕਾਊਂਟਰਸ ਦੇ ਵਿੱਚ ਅਮਿਤ ਸ਼ਾਹ ਦਾ ਆਰਡਰ ਅਬੇ ਕਰ ਰਹੇ ਸੀ। ਉਹਨਾਂ ਚੋਂ ਇੱਕ ਜਿਹੜਾ ਉਹਨੇ ਉਸ ਕੁੜੀ ਨੂੰ, ਜਿਹੜੀ ਕੁੜੀ ਦੇ ਪਿੱਛੇ ਨਰਿੰਦਰ ਮੋਦੀ ਪਿਆ ਸੀ, ਉਹਦੀ ਜਸੂਸੀ ਖੁਫੀਆ ਕਰਨ ਦੇ ਲਈ ਉਹਨੂੰ ਡਿਪਿਊਟ ਕੀਤਾ ਸੀ ਉਹ ਵੀ। ਔਰ ਇਹਦੇ 'ਚ ਮੈਂ ਕਿਉਂਕਿ ਵੇਰਵੇ 'ਚ ਨਹੀਂ ਜਾਂਦਾ, ਬਹੁਤ ਵਕਤ ਲੱਗੇਗਾ। ਉਹਨੇ ਇਹਨਾਂ 3 ਪੁਲਿਸ ਅਫਸਰਾਂ ਦੇ ਕੀ ਅਹੁਦੇ ਸੀ, ਕਿਵੇਂ ਕੋਈ ਸਸਪੈਂਡ ਸੀ, ਕੋਈ ਜੇਲ੍ਹ ਦੇ ਬਿਹਾਈਂਡ ਜਾਣ ਵਾਲਾ ਸੀ, ਕੋਈ ਨਹੀਂ ਸੀ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਉਹ ਰੀਹੈਬਿਲਿਟੇਟ ਕਰ ਦਿੱਤਾ ਔਰ ਵਾਪਸ ਹੀ ਨਹੀਂ ਉਹਨਾਂ ਚੰਗਿਆਂ ਅਹੁਦਿਆਂ ਤੇ ਲਾਇਆ। ਔਰ ਜਿਨ੍ਹਾਂ ਨੇ ਇਹਨਾਂ ਕੇਸਾਂ ਦੇ ਵਿੱਚ ਸਰਕਾਰ ਦੀ ਪੈਰਵਾਈ ਕੀਤੀ ਸੀ, ਸੈਂਟਰ ਸਰਕਾਰ ਦੀ, ਉਹਨਾਂ ਨੂੰ ਖੁੱਡੇ ਲਾਈਨ ਲਾ ਦਿੱਤਾ ਗਿਆ। ਸੋ BBC ਨੇ ਠੀਕ ਕਿਹਾ ਕਿ ਇਹਨਾਂ ਦੇ ਅੱਛੇ ਦਿਨ ਆ ਗਏ। ਲੋਕਾਂ ਦੇ ਲਈ ਤਾਂ ਮਹਿੰਗਾਈ ਜਿਹੜੀ ਹੈ ਉਹ ਸਿਰ ਚੜ੍ਹ ਕੇ ਬੋਲ ਰਹੀ ਹੈ ਔਰ ਲਾਅ ਐਂਡ ਆਰਡਰ ਦਾ ਹਾਲ ਜਿਹੜਾ ਉਹ ਰੋਜ਼ਾਨਾ ਖਬਰਾਂ ਦੱਸ ਰਹੀਆਂ ਨੇ ਕਿ ਕੀ ਹੋ ਰਿਹਾ, ਫਿਰਕੂ ਹਿੰਸਾ ਦੀਆਂ ਕਿੰਨੀਆਂ ਘਟਨਾਵਾਂ ਹੋ ਚੁੱਕੀਆਂ ਨੇ। ਸੋ ਕੁੱਲ ਮਿਲਾ ਕੇ ਇਹ ਵੀ ਇੱਕ ਵਿਅੰਗਾਤਮਕ ਅੰਦਾਜ਼ ਦੇ ਵਿੱਚ ਮੈਸੇਜ ਉਹਨਾਂ ਨੇ ਦਿੱਤਾ ਹੈ ਕਿ ਅੱਛੇ ਦਿਨ ਆਏ ਨੇ ਇਹਨਾਂ ਦੇ, ਜਿਹੜੇ ਕ੍ਰਿਮੀਨਲ ਸੀ, ਜਿਨ੍ਹਾਂ ਨੇ ਦੇਸ਼ ਦੇ ਕਾਨੂੰਨ ਤੋੜੇ। ਅੱਜ ਉਹਨਾਂ ਦੇ ਸਾਹਮਣੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਕਾਨੂੰਨ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੈ ਜੀ। ਦੂਸਰੀ ਸਟੋਰੀ, ਜਦੋਂ ਇਹ ਮੋਦੀ ਜਾਪਾਨ ਦੇ ਦੌਰੇ ਤੋਂ ਆਇਆ 5 ਰੋਜ਼ਾ ਔਰ ਉਹਨੇ ਬੜੇ ਮਾਣ ਨਾਲ ਉੱਥੇ ਹੀ ਪਹਿਲਾਂ ਤਾਂ ਟੋਕੀਓ ਦੇ ਇੱਕ ਮੰਦਿਰ ਦੇ ਵਿੱਚ ਹੀ ਕਿਹਾ ਕਿ ਜੀ ਦੇਖੋ ਅੱਜ ਤੱਕ ਕੁਛ ਨਹੀਂ ਸੀ ਲੈ ਕੇ ਚੱਲਿਆ, ਮੈਂ $35 ਬਿਲੀਅਨ, ਵੀ ਹੁਣ ਤੱਕ ਤਾਂ ਕਰੋੜਾਂ ਦੀ ਗੱਲ ਹੁੰਦੀ ਸੀ, ਮੈਂ ਅਰਬਾਂ ਖਰਬਾਂ, ਕਿਉਂਕਿ 35 ਬਿਲੀਅਨ 3.5 ਟ੍ਰਿਲੀਅਨ ਬਣਦੇ, ਕਿ ਮੈਂ 3.5 ਟ੍ਰਿਲੀਅਨ ਡਾਲਰਸ ਲੈ ਕੇ ਚੱਲੇ। ਤੇ ਅੱਜ ਇੱਕ ਸਟੋਰੀ ਜਿਹੜੀ ਕਿ ਯਾਹੂ ਗਰੁੱਪਸ ਨੇ 4 ਚਫੇਰੇ ਘੁਮਾਈ ਹੈ ਔਰ ਉਹਦੇ 'ਚ ਇਹ ਸ਼ਾਇਦ ਸਟੋਰੀ ਤਾਂ AFP ਦੀ ਹੈ, ਏਜੰਸੀ ਫ੍ਰੈਂਚ ਪ੍ਰੈਸ ਦੀ, ਕਿ ਉਹਨਾਂ ਨੇ ਬੇਸ਼ੱਕ ਉਹਨਾਂ ਨੇ $35 ਬਿਲੀਅਨ ਵੱਡੀਆਂ ਕੰਪਨੀਆਂ ਨੂੰ ਕਿਹਾ ਕਿ ਜੀ ਆਓ ਇਨਵੈਸਟ ਕਰੋ, ਦੱਸੋ ਤੁਹਾਨੂੰ ਕੀ ਚਾਹੀਦਾ ਹੈ, ਬਿਊਰੋਕਰੇਸੀ, ਤੁਹਾਨੂੰ ਰੈੱਡ ਟੇਪ ਨਹੀਂ ਮਿਲੇਗੀ ਜਿਹੜੀ ਬਿਊਰੋਕਰੇਸੀ ਬਾਰੇ ਕਿਹਾ ਜਾਂਦਾ ਹੈ, ਕਿਉਂਕਿ ਬਹੁਤ ਸਾਰੀਆਂ ਰੁਕਾਵਟਾਂ ਬਣਦੀ ਹੈ ਅਫਸਰਸ਼ਾਹੀ। ਉਹਨੇ ਕਿਹਾ ਜੀ ਉੱਥੇ ਰੈੱਡ ਕਾਰਪਟ ਹੋਏਗਾ, ਤੁਹਾਡਾ ਸ਼ਾਨਦਾਰ ਸਵਾਗਤ ਹੋਏਗਾ ਔਰ ਕੋਈ ਤੁਹਾਨੂੰ ਰੁਕਾਵਟ ਨਹੀਂ ਹੋਏਗੀ, ਤੁਸੀਂ ਦੱਸੋ ਜਿਹੜਾ ਕਿਹੜੀ ਕੰਮ ਜਿਹੜਾ ਉਹ ਤੁਹਾਡਾ ਉੱਥੇ ਨਹੀਂ ਹੁੰਦਾ। ਸੋ ਉਹਨੂੰ ਆਧਾਰ ਬਣਾ ਕੇ ਔਰ ਉਹਨੇ ਇੰਡੀਆ 'ਚ ਆ ਕੇ ਵੀ ਬੜਾ ਇਸ ਕਿਸਮ ਦਾ ਕੀਤਾ ਕਿ ਜੀ ਦੇਖੋ ਮੈਂ ਜਾਪਾਨ ਨੂੰ ਵਿਨ ਓਵਰ ਕਰ ਲਿਆ। ਉਹਨਾਂ ਦੇ ਪ੍ਰਾਈਮ ਮਿਨਿਸਟਰ ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜਾ ਉਹਨਾਂ ਦਾ ਪ੍ਰੋ ਮੋਦੀ ਮੀਡੀਆ, ਉਹਨਾਂ ਦਾ ਕਰੂਰਾ ਆਪਸ 'ਚ ਰਲਦਾ ਹੈ, ਉਹ ਤਾਂ ਬੜੀ ਕੈਮਿਸਟਰੀ ਮਿਲਦੀ ਹੈ ਉਹਨਾਂ ਦੀ ਆਪਸ। ਪਰ ਇਹ ਸਟੋਰੀ ਦੀ ਹੈਡਲਾਈਨ ਇਹ ਹੈ ਕਿ ਜਾਪਾਨ ਇੰਕ ਕੌਸ਼ੀਅਸ ਔਨ ਇੰਡੀਆ ਡਿਸਪਾਈਟ ਪ੍ਰੀਮੀਅਰਸ ਲਵ ਇਨ, ਕਿ ਬੇਸ਼ੱਕ ਦੇਖਣ ਨੂੰ ਲੱਗਦਾ ਹੈ ਕਿ ਵੀ ਦੋਨੋਂ ਪ੍ਰਧਾਨ ਮੰਤਰੀ ਬੜੇ ਇੱਕ ਦੂਜੇ ਦੇ ਪਿਆਰ 'ਚ ਨੇ, ਗਲਵਕੜੀਆਂ 'ਚ ਮਿਲੇ, ਲੇਕਿਨ ਜਿਹੜੇ ਜਾਪਾਨੀ ਵਪਾਰੀ ਨੇ, ਇੰਡਸਟਰੀਲਿਸਟ ਨੇ, ਉਹ ਕਾਫੀ ਕੌਸ਼ੀਅਸ ਨੇ ਇਸ ਬਾਰੇ। ਔਰ ਇਹ ਹਿਰੋਸ਼ੀ ਹਿਆਮਾ ਦੀ ਸਟੋਰੀ ਹੈ ਜੀ। ਔਰ ਮੈਂ ਇਹਦੀਆਂ ਕੁਛ ਲਾਈਨਾਂ, ਕਿਉਂਕਿ ਓਰੀਜਨਲ 'ਚ ਇੱਕ ਆਪਣਾ ਚਾਰਮ ਹੁੰਦਾ ਪੜ੍ਹਨ ਦਾ। Indian Prime Minister Narendra Modi is welcomed by his Japanese counterpart Shinzo Abe upon arrival. Even as the friendship between Shinzo Abe and Narendra Modi blossomed during the new Indian leader's first foreign trip, Japan Inc. refused to get misty-eyed, wary of the pitfalls of doing business on the subcontinent.
ਕਿ ਜੀ ਭਾਵੇਂ ਦੋਨੋਂ ਬੜੇ ਪਿਆਰ ਨਾਲ ਮਿਲੇ, ਗਲਬਕੜੀਆਂ ਪਾਈਆਂ, ਜੱਫੀਆਂ ਪਾਈਆਂ, ਪਰ ਜਿਹੜਾ ਜਾਪਾਨ ਦੇ ਵਪਾਰੀ ਨੇ ਉਹ ਜਿਹੜੇ ਨੇ ਉਹ ਬੜੇ, ਉਹਨਾਂ ਦੀਆਂ ਅੱਖਾਂ ਨਹੀਂ ਗਿੱਲੀਆਂ ਹੋਈਆਂ ਕਿ ਉਹ ਕੋਈ ਚਾਅ ਆ ਗਿਆ ਵੀ ਇੰਡੀਆ ਜਾ ਕੇ ਉਹਨਾਂ ਨੇ ਇਨਵੈਸਟਮੈਂਟ ਕਰਨੀ ਜੀ। A 5-day tour that began with a beer hug and a day of sightseeing in ancient Japanese capital of Kyoto worked itself up through a crescendo of mutual compliments that culminated in Tokyo's pledge to spend $34 billion in India over the next 5 years। ਕਿ 5 ਰੋਜ਼ਾ ਮੋਦੀ ਦਾ ਦੌਰਾ ਜਿਹੜਾ ਬੜੀਆਂ ਆਪਸੀ ਗਲਵਕੜੀਆਂ ਦੇ ਨਾਲ ਸ਼ੁਰੂ ਹੋਇਆ, ਔਰ ਇੱਕ ਦਿਨ ਜਿਹੜਾ ਪੁਰਾਣੀ ਜਿਹੜੀ ਰਾਜਧਾਨੀ ਜਾਪਾਨ ਦੀ ਕਿਓਟੋ ਸੀ ਉਹਦੇ 'ਚ ਉਹਨਾਂ ਨੇ ਸਾਈਟ ਸੀਇੰਗ ਕੀਤੀ, ਬਾਹਰ ਥਾਵਾਂ 'ਤੇ ਗਏ, ਔਰ ਬਾਅਦ ਦੇ ਵਿੱਚ ਬੜਾ ਇੱਕ ਦੂਜੇ ਨੂੰ ਕੰਪਲੀਮੈਂਟ ਕੀਤਾ, ਇੱਕ ਦੂਜੇ ਦੀਆਂ ਤਾਰੀਫਾਂ ਕੀਤੀਆਂ, ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਰ ਬੈਕ। ਔਰ ਅਖੀਰ 'ਚ ਟੋਕੀਓ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੰਡੀਆ ਨੂੰ ਜਿਹੜਾ $34 ਬਿਲੀਅਨ ਅਗਲੇ 5 ਸਾਲ ਦੇ ਵਿੱਚ ਇਨਵੈਸਟ ਕਰਨ ਦਾ ਜਿਹੜਾ ਹੈ ਉਹ ਭਰੋਸਾ ਦਿੱਤਾ। ਕੰਪਨੀਜ਼ ਲਵ ਦਾ ਆਈਡੀਆ ਆਫ ਇੰਡੀਆ ਵਿਦ ਇਟਸ ਹਿਊਜ ਅਨਟੈਪਡ ਮਾਰਕੀਟ ਐਂਡ ਇਟਸ ਵਾਸਟ ਚੀਪ ਵਰਕਫੋਰਸ। ਕਿ ਕੰਪਨੀਆਂ ਹਿੰਦੁਸਤਾਨ ਨੂੰ ਪਸੰਦ ਕਰਦੀਆਂ ਕਿਉਂਕਿ ਉੱਥੇ ਬਹੁਤ ਵੱਡੀ ਮਾਰਕੀਟ ਹੈ ਜਿਹਨੂੰ ਅਜੇ ਫਰੋਲਿਆ ਨਹੀਂ ਗਿਆ, ਔਰ ਉੱਥੇ ਮਜ਼ਦੂਰੀ ਵੀ ਬੜੀ ਚੀਪ ਹੈ। ਬਟ ਦੇ ਨੋ ਦੇਰ ਆਰ ਪੋਟੈਂਸ਼ੀਅਲ ਪ੍ਰੋਬਲਮਸ, ਪਰ ਉਹਨਾਂ ਨੂੰ ਇਹ ਪਤਾ ਹੈ ਵੀ ਉੱਥੇ ਅਸਲ ਸਮੱਸਿਆਵਾਂ ਕੀ ਨੇ। ਜੈਪਨੀਜ਼ ਸ਼ੂਟਰਸ ਹੈਵ ਸਟੰਬਲਡ ਮੋਰ ਦੈਨ ਵਨਸ ਬਿਫੋਰ। ਕਿ ਇੱਦਾਂ ਦੇ ਝਾਂਸੇ ਜਾਪਾਨੀ ਪਹਿਲਾਂ ਵੀ ਫਸੇ ਸੀ, ਇੱਕ ਵਾਰ ਤੋਂ ਜ਼ਿਆਦਾ ਵਾਰ, ਔਰ ਉਹਦੇ 'ਚ ਉਹਨਾਂ ਨੇ ਫਿਰ ਜਿਹੜਾ ਟਕਾਸ਼ੀ ਕੋਡਾਮਾ ਹੈਡ ਆਫ ਏਸ਼ੀਅਨ ਇਕਨੋਮਿਕ ਰਿਸਰਚ ਦਾਇਵਾ ਇੰਸਟੀਚਿਊਟ ਆਫ ਰਿਸਰਚ ਹੈ, ਇਹ ਉਹਦੇ ਵਿਚਾਰ ਨੇ, ਉਹਦੀ ਕੋਟ ਹੈ। ਇੰਡੀਆ ਇਜ਼ ਵੈਰੀ ਵੀਕ, ਇੰਡੀਆਜ਼ ਵੈਰੀ ਵੀਕ ਇਨਫਰਾਸਟਰਕਚਰ ਐਡਸ ਟੂ ਦਾ ਕਾਸਟ ਆਫ ਮੇਕਿੰਗ ਐਂਡ ਮੂਵਿੰਗ ਥਿੰਗਸ ਦੇਅਰ। ਕਿ ਵੀ ਭਾਵੇਂ ਉੱਥੇ ਲੇਬਰ ਸਸਤੀ ਹੈ, ਮਾਰਕੀਟ ਹੈ, ਪਰ ਉਹਨਾਂ ਦਾ ਇਨਫਰਾਸਟਰਕਚਰ ਜਿਹੜਾ ਢਾਂਚਾ ਹੈ, ਸਪਲਾਈ ਦਾ, ਸੜਕਾਂ ਦਾ, ਟ੍ਰੇਨਾਂ ਦਾ, ਆਲੇ ਦੁਆਲੇ ਦਾ, ਉਹ ਇੰਨਾ ਕਮਜ਼ੋਰ ਹੈ ਕਿ ਉਹ ਵੀ ਸਾਰੀ ਕੀਮਤ ਉਹਦੇ 'ਚ ਜਿਹੜੀ ਚੀਜ਼ ਤੁਸੀਂ ਉੱਥੇ ਪ੍ਰੋਡਿਊਸ ਕਰੋਗੇ ਉਹਦੀ ਕੀਮਤ ਦੇ ਵਿੱਚ ਵਾਧਾ ਕਰਦਾ। ਅਨਲੈਸ ਯੂ ਰਿਜ਼ੋਲਵ ਦੈਟ the current hopes for India that the world has cannot spark an investment boom। ਕਿ ਜਦੋਂ ਤੱਕ ਹਿੰਦੁਸਤਾਨ ਦਾ ਇਨਫਰਾਸਟਰਕਚਰ ਇੰਪਰੂਵ ਨਹੀਂ ਹੁੰਦਾ, ਬਾਕੀ ਐਵੇਂ ਹਵਾ ਦੇ ਵਿੱਚ ਗੱਲਾਂ ਨੇ, ਉੱਥੇ ਕੋਈ ਵੀ ਜਿਹੜਾ ਇਨਵੈਸਟਮੈਂਟ ਜਾਂ ਕੋਈ ਪੂੰਜੀ ਨਿਵੇਸ਼ ਨਹੀਂ ਕਰੇਗਾ ਜੇ ਉਹਨਾਂ ਦਾ ਕੋਈ ਇਨਫਰਾਸਟਰਕਚਰ ਨਹੀਂ ਇੰਪਰੂਵ ਹੁੰਦਾ। ਜੀ ਔਨ ਟਾਪ ਆਫ ਡੋਜੀ ਰੋਡਸ, ramshackle railways and other weak infrastructure, there are complex local customs for multinational firms looking for somewhere other than China to set up shop। ਉਹਨੇ ਕਿਹਾ ਜੀ ਟੁੱਟੀਆਂ ਭੱਜੀਆਂ ਸੜਕਾਂ, ਡੋਜੀ, ਰੈਮਸ਼ੈਕਲ ਰੇਲਵੇਜ਼, ਟ੍ਰੇਨਾਂ ਦੀ ਮੰਦਹਾਲੀ, ਬੁਰਾ ਹਾਲ, ਤੇ ਬਾਕੀ ਵੀਕ ਇਨਫਰਾਸਟਰਕਚਰ ਉਹਨਾਂ ਦਾ, ਤੇ ਜਿਹੜੀਆਂ ਬਾਕੀ ਲੋਕਲ ਨੇ ਉਹਨਾਂ ਦੇ ਕਸਟਮ ਜਾਂ ਰਸਮੋ ਰਿਵਾਜ ਜਾਂ ਲੋਕਾਂ ਦਾ ਵਿਹਾਰ, ਉਹ ਇੰਨਾ ਔਖਾ ਬਣਾ ਦਿੰਦੇ ਨੇ ਮਲਟੀਨੈਸ਼ਨਲ ਫਰਮਸ ਲਈ ਕਿ ਉਹ ਚੀਨ ਤੋਂ ਬਿਨਾਂ ਕਿਤੇ ਹੋਰ ਇਨਵੈਸਟ ਕਰਨ ਬਾਰੇ ਸੋਚ ਹੀ ਨਹੀਂ ਸਕਦੇ। ਅਨਐਕਸਪੈਕਟਡ ਟੈਕਸਿਸ ਐਂਡ ਇਕਨੋਮਿਕ ਪਾਲਿਸੀ ਚੇਂਜਸ ਇਨ ਇੰਡੀਆ have also discouraged investors who want lower costs, high growth and predictability। ਇਸ ਤੋਂ ਇਲਾਵਾ ਪਤਾ ਨਹੀਂ ਕਦੋਂ ਕਿਹੜਾ ਟੈਕਸ ਲਾ ਦੇਣਾ ਉਹਨਾਂ ਨੇ, ਅਨਐਕਸਪੈਕਟਡ ਟੈਕਸਿਸ, ਇਕਨੋਮਿਕ ਪਾਲਿਸੀ ਚੇਂਜ। ਅੱਜ ਕੋਈ ਆਰਥਿਕ ਪਾਲਿਸੀ ਹੈ, ਨਵਾਂ ਪ੍ਰਾਈਮ ਮਿਨਿਸਟਰ ਆਉਂਦਾ, ਨਵੀਂ ਸਰਕਾਰ ਆਉਂਦੀ ਹੈ, ਉਹ ਆਪਣੀਆਂ ਕੋਈ ਤਬਦੀਲੀਆਂ ਕੱਢ ਮਾਰਦੀ ਹੈ, ਔਰ ਇਹਦੇ ਨਾਲ ਵੀ ਜਿਹੜੇ ਪੂੰਜੀ ਨਿਵੇਸ਼ ਕਰਨ ਵਾਲੇ ਨੇ ਉਹ ਡਿਸਕਰੇਜ ਹੋਏ ਨੇ, ਜਿਹੜੇ ਕਿ ਚਾਹੁੰਦੇ ਨੇ ਵੀ ਘੱਟ ਕਾਸਟ ਹੋਏ, ਜ਼ਿਆਦਾ ਪ੍ਰੋਡਕਟਿਵਿਟੀ ਹੋਏ, ਹਾਈ ਗਰੋਥ, ਔਰ ਉਹਨਾਂ ਨੂੰ ਪਤਾ ਹੋਏ ਵੀ ਕੱਲ੍ਹ ਨੂੰ ਕੀ ਹੋਣ ਵਾਲਾ, ਪ੍ਰੈਡਿਕਟੇਬਿਲਿਟੀ, ਕਿਉਂਕਿ ਉੱਥੇ ਕੋਈ ਪ੍ਰੈਡਿਕਟੇਬਿਲਿਟੀ ਨਹੀਂ ਹੈ ਔਰ ਕੋਈ ਜਵਾਬਦੇਹ ਨਹੀਂ ਹੈ। ਫਿਰ ਉਹ ਕਹਿੰਦਾ ਡਿਸਪਾਈਟ ਇਟਸ ਬ੍ਰੌਡਲੀ comparable population, India is home to just over 1,000 Japanese firms, about 5% of the total operating in China। ਕਿ ਬੇਸ਼ੱਕ ਬੜੀ ਇੰਡੀਆ ਦੀ ਪਾਪੂਲੇਸ਼ਨ ਨੈਕਸਟ ਟੂ ਚਾਈਨਾ ਹੈ, ਪਰ ਹਕੀਕਤ ਇਹ ਹੈ ਕਿ ਉੱਥੇ ਸਿਰਫ 1,000 ਜਾਪਾਨੀ ਕੰਪਨੀਆਂ ਨੇ, ਔਰ ਇਹ ਸਿਰਫ 5% ਨੇ ਉਹਨਾਂ ਨਾਲੋਂ ਜਿਹੜੀਆਂ ਕਿ ਜਾਪਾਨ ਦੇ ਵਿੱਚ ਨੇ। ਹੁਣ ਜਾਪਾਨ ਦੇ ਵਿੱਚ ਦਾ ਮਤਲਬ ਹੈ ਕਿ 20,000 ਤੋਂ ਜ਼ਿਆਦਾ ਜਾਪਾਨੀ ਕੰਪਨੀਆਂ ਦੀ ਇਨਵੈਸਟਮੈਂਟ ਹੈ। ਸੋ ਇਹ ਤੋਂ ਹੀ ਅੰਦਾਜ਼ਾ ਲਾ ਲਓ ਜਾਪਾਨੀਆਂ ਨੇ ਤੱਤ ਕੱਢੇ ਹੋਏ ਨੇ, ਵਪਾਰੀ ਨੇ, ਕਿ ਵੀ ਇੱਥੇ ਇਨਵੈਸਟ ਕਰਨਾ ਕੋਈ ਜਿਹੜਾ ਉਹ ਫਾਇਦੇ ਵਾਲੀ ਗੱਲ ਨਹੀਂ ਹੈ, ਇਸ ਲਈ ਉਹ ਮੂੰਹ ਜਿਹੜਾ ਜਾਪਾਨ ਵੱਲ ਕਰਦੇ ਨੇ। ਹੁਣ ਉਹਨਾਂ ਨੇ ਟੂ ਬੀ ਸ਼ੋਰ ਜੈਪਨੀਜ਼ ਬਿਜ਼ਨੈਸ ਐਗਰੀ ਦੈਟ ਇੰਡੀਆ ਹੈਜ਼ ਐਨੋਰਮਸ ਪੋਟੈਂਸ਼ੀਅਲ ਐਜ਼ ਅ ਪੋਪੂਲਸ ਡੈਮੋਕ੍ਰੇਸੀ ਇੰਜੋਇਜ਼
steady growth and expanding middle class, and modernization that is boosting demand for infrastructure such as trains, sewerage, electricity. Japanese firm can also use India as a hub to export to regions west of Indian nation such as Africa and the Middle East. उन्होंने कहा जी भी ये जापानी बिजनेसमैन कहते हैं भी ठीक है इकोनॉमिकल पोटेंशियल है, स्टैडी ग्रोथ है, मिडल क्लास भी वध रही है, कुछ इंफ्रास्ट्रक्चर थोड़ियां बहुत इंप्रूवमेंट भी हुई ने, ट्रेन, सीवरेज, इलैक्ट्रिसिटी भी थोड़ी बहुत ठीक है, और इस इंडिया नू एक हब के तौर पर वरत्या जा सकता है अफ्रीका तो मिडल ईस्ट वाल अपना चीज़ां भेजण दे लई। पर इकोनॉमिकल लिबरल मोदी नोज दिस एंड वॉज इन टोक्यो इन पिच फॉर इन्वेस्टमेंट। Business and industries need stability and growth environment. India has become a country that provides both. Modi told businessmen in Japan last week on his first tour since coming to power. ਹੁਣ ਮੋਦੀ ਨੇ ਉੱਥੇ ਜਾ ਕੇ ਆਪਣਾ ਕੇਸ ਪੇਸ਼ ਕੀਤਾ। ਉਹਨੇ ਕਿਹਾ ਜੀ ਦੇਖੋ ਵਪਾਰ ਔਰ ਕਾਰਖਾਨੇ ਉਦਯੋਗ ਜਿਹੜਾ ਉਹਨਾਂ ਨੂੰ ਸਥਿਰਤਾ ਚਾਹੀਦੀ ਹੈ ਔਰ ਗਰੋਥ এনवायरमेंट ਚਾਹੀਦਾ ਹੈ, ਵਧਣ ਫੁੱਲਣ ਦਾ ਮਾਹੌਲ, ਔਰ ਇੰਡੀਆ ਦੇ ਕੋਲ ਦੋਨੋਂ ਹੀ ਚੀਜ਼ਾਂ ਨੇ। ਇਹ ਉਹਨੇ ਉੱਥੇ ਕਿਹਾ। और उन्हें व्यापारियों ने कहा जी टेल मी वट यू नीड फॉर द बिजनेस एनवायरनमेंट, इंडिया विल डिलीवर इट, कि जी मैनू दसो की चाहिए, भारत इनू करेगा, डिलीवर करेगा। A string of Japanese firms have recently committed to fresh Indian investments, including major electronic parts maker Nidec, which has decided to spend roughly 1 billion in India in the next 7 to 8 years. But there have been costly failures among them. ਹੁਣ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਇੱਕ ਕੰਪਨੀ ਦਾ ਨਾਂ ਲਿਆ, ਉਹਨੇ ਕਿਹਾ ਜੀ ਅਗਲੇ 7 ਸਾਲ 'ਚੋਂ 1 ਬਿਲੀਅਨ ਇਨਵੈਸਟ ਕਰਨਗੇ, ਪਰ ਹੁਣ ਉਹ ਦੱਸ ਰਹੇ ਨੇ ਵੀ ਫੇਲਿਅਰ ਕਿੱਥੇ ਹੈ, ਜਾਂ ਜਿਹੜੇ ਆਲਰੇਡੀ ਗਏ ਸੀ ਬੜੇ ਚਾਅ ਨਾਲ ਕਿ ਭਾਰਤ 'ਚੋਂ ਪੈਸੇ ਬਣਾ ਕੇ ਆਵਾਂਗੇ, ਉਹਨਾਂ ਦਾ ਹਾਲ ਕੀ ਹੋਇਆ। ਔਰ ਉਹਦੇ 'ਚ ਉਹਨਾਂ ਨੇ ਮੇਨ ਕੰਪਨੀ ਦਾ ਨਾਂ ਲਿਆ ਫਾਰਮਾਸਿਊਟੀਕਲ ਮੇਕਰ ਡਾਇਚੀ ਸੈਂਕਿਓਜ਼ 4.6 ਬਿਲੀਅਨ ਪਰਚੇਜ਼ ਆਫ ਇੰਡੀਅਨ ਜਾਇੰਟ ਰੈਨਬੈਕਸੀ ਇਨ 2008, ਕਿ ਵੀ ਇਸ ਜੈਪਨੀਜ਼ ਕੰਪਨੀ ਨੇ ਡਾਇਚੀ ਸੈਂਕਿਓ ਨੇ 4.6 ਬਿਲੀਅਨ ਰੁਪਈਏ ਦੇ ਨਾਲ ਜਿਹੜੇ ਡਾਲਰਸ ਦੇ ਨਾਲ ਰੈਨਬੈਕਸੀ ਜਿਹੜੀ ਦਵਾਈਆਂ ਬਣਾਉਂਦੀ ਹੈ ਕੰਪਨੀ, ਉਹ 2008 ਦੇ ਵਿੱਚ ਖਰੀਦੀ। ਪਰ ਕੀ ਹੋਇਆ, ਦੈਟ ਵੈਂਟ ਸਾਵਰ when US regulators banned imports of its drugs over quality concerns, dealing a huge blow to Daiichi Sankyo's bottom line and leading to a cut price sale of the unit. उन्हें कहा जी उन्होंने कंपनी खरीदी 4.6 बिलियन की, अमरीका ने पाबंदी ला दी रैनबैक्सी दी दवाइयां, तो उन्होंने कहा जी तो घटिया दवाइयां ने, ये तो बिल्कुल लो क्वालिटी है। नतीजा ये होया भी उन्होंने बिल्कुल थल्ला लग गया उस कंपनी का। हुण 4.6 बिलियन बहुत वड्डा अमाउंट है, और नतीजा जिहड़ा उन्होंने अपना कट प्राइस सेल उन्होंने करनी पई। इस तरह उन्होंने हालांकि उन्होंने सुजुकी की गल की है, सुजुकी मोटर्स जिहड़ियां ने क्योंकि वो डोमैसटिक बनदियां ने, इंडिया ने जिहड़ी है उहदे च भी एक गड़बड़ की कि उन्होंने पॉलिसी चेंज की, आल्टरनेट टैक्स 2011 च लाया। नतीजा के तौर के उत्ते उन्होंने भी जिहड़ा ये देखना पएगा कि भी उन्होंने फ्यूचर की इन्वेस्ट करना है। सो उन्होंने लैस कम उन्होंने कहा भी अमंग विनर्स इन इंडिया स्मॉल को सुजुकी मोटर्स की मैं गल की है। फॉर इंडियाज पार्ट जापान इज़ ए लैस कॉम्प्लिकेटेड पार्टनर दैन अदर नियर बाई कंट्रीज दैट हैव द कैश इट नीड्स फॉर इन्वेस्टमेंट से एनालिस्ट भी इंडिया को सूट करता है कि जे जापान उहदे जिहड़ा इन्वेस्ट करे, इंडिया को इंफ्रास्ट्रक्चर लिए पैसे चाहिए ने, चीन जिहड़ा वो तैयार बैठा है इंडिया दे विच इन्वेस्ट करने दे लई जे उन्होंने ये मौका देण। पर जे चीन उहदे च इनवॉल्व हुंदा है तो फिर वो चीन का राजसी प्रभाव भी उहदे ते होएगा। ये गल कोडामा डाइवा इंस्टीट्यूट ने कही है। बाई कंपैरिजन जैपनीज मनी वुड कम विद फ्यूर स्ट्रिंग्स एट है, जे जापानी पैसा दिंदे ने तो उहदे ते वो बहुतियां पाबंदियां नहीं लाउणगे। सो अखीर दे विच उन्होंने कहा है, इसे ही शोटारो कोमागू इकोनॉमिस्ट है जापान रिसर्च इंस्टीट्यूट का, आई वुड से इंडिया रिगार्ड्स बोथ चाइना एंड जापान एज इंपॉर्टेंट पार्टनर्स rather than comparing and trying to pick one or the other, but the world is waiting to see whether Modi can turn his nation's good prospects into reality, Kodama said. If Modi delivers on his promises and buoys the economy, maybe more investors will move in. There are a lot of hopes in India, but they are only hopes. We are yet to see concrete policies. ये हुंदा इन्हां दा असल गल कहण दा। पहला उन्हें कहा जी फलानी कंपनी नाल की होया, 4.2 बिलियन की डील नाल की होया, इंडिया दे विच इंफ्रास्ट्रक्चर ही नहीं है, रेलवेज टुटियां हुई हैं, बसें लोग आके जो मर्जी
ਘੇਰਾ ਪਾ ਲੈਂਦੇ ਨੇ। ਉਸ ਘਟਨਾ ਦਾ ਜ਼ਿਕਰ ਕੀਤਾ ਵੀ ਕਿਵੇਂ ਕਿ ਮੈਨੇਜਰ ਮਾਰਤਾ ਸੁਜ਼ੂਕੀ ਵਾਲਿਆਂ ਦਾ। ਜੀ ਤੇ ਅਖੀਰ 'ਚ ਉਹਨਾਂ ਨੇ ਕਮੈਂਟ ਕੀਤਾ ਕਿ ਜੇ ਉੱਥੇ ਕੋਈ ਤਬਦੀਲੀ ਹੋਏਗੀ ਤਾਂ ਚੰਗੀ ਗੱਲ ਹੈ, ਅਸੀਂ ਵੀ ਦੇਖਾਂਗੇ ਵੀ ਇਨਵੈਸਟ ਕਰਨਾ ਹੈ ਕਿ ਨਹੀਂ। ਜੀ देयर आर लॉट ऑफ होप्स फॉर इंडिया। ਭਾਰਤ ਤਾਂ ਬੜੀ ਜਿਹੜੀ ਹੈ ਉਹ ਆਸ ਕਰ ਰਿਹਾ, ਬਟ ਦੇ ਆਰ ਓਨਲੀ ਹੋਪਸ, ਸਿਰਫ ਇਹ ਆਸਾਂ ਹੀ ਨੇ। ਵੀ ਆਰ ਯੈਟ ਟੂ ਸੀ ਕੰਕਰੀਟ ਪਾਲਿਸੀਜ਼। ਜੀ ਅਜੇ ਅਸੀਂ ਦੇਖਣਾ ਹੈ ਵੀ ਇਹਨਾਂ ਦੀਆਂ ਨੀਤੀਆਂ ਕੀ ਨੇ। ਸੋ ਹੁਣ ਤੁਸੀਂ ਇਹ ਇੰਟਰਨੈਸ਼ਨਲ ਪ੍ਰੈਸ ਦੀ ਕਵਰੇਜ ਦੇਖੋ, ਮੋਦੀ ਦੇ ਜਾਪਾਨ ਦੌਰੇ ਦੀ, ਤੇ ਇੰਡੀਅਨ ਮੀਡੀਆ ਦੀ ਕਵਰੇਜ ਦੇਖੋ। ਇੰਡੀਅਨ ਮੀਡੀਆ ਦਾ ਜਿੱਦਾਂ ਮੋਦੀ ਗਿਆ, ਉਹਨੇ ਜਾ ਕੇ ਉਹ ਜਿਵੇਂ ਨੈਪੋਲੀਅਨ ਬਾਰੇ ਇੱਕ ਫਰੇਜ਼ ਹੁੰਦਾ ਹੈ ਕਿ ਹੀ ਕੇਮ ਸੌ ਕੰਕਰਡ, ਕਿ ਉਹ ਆਇਆ, ਉਹਨੇ ਦੇਖਿਆ ਔਰ ਫਤਿਹ ਕਰ ਲਿਆ। ਜੀ ਸੋ ਉਹਨਾਂ ਨੇ ਮੋਦੀ ਨੂੰ ਐ ਪ੍ਰੈਜ਼ੈਂਟ ਕੀਤਾ ਹੈ ਕਿ ਜੀ ਉਹ ਮੋਦੀ ਜਾਪਾਨ ਚ ਆਇਆ ਜਿਵੇਂ ਜਾਪਾਨੀ ਸਾਹਮਣੇ ਲੰਮੇ ਵਿਛ ਗਏ ਉਹਦੇ, ਔਰ ਉਹਨੂੰ ਕਿਹਾ ਜੀ ਤੂੰ ਲੈ ਜਾ, ਇਹ ਤੇਰਾ ਹੀ ਹੈ ਦੇਸ਼। ਉਹ 35 ਬਿਲੀਅਨ ਜਿਹੜਾ ਉਹ ਚੁੱਕ ਕੇ ਲਿਆ ਹੈ, ਔਰ ਉਹਨਾਂ ਨੇ ਕਿਹਾ ਜੀ ਫਿਕਰ ਨਾ ਕਰੋ, ਅਸੀਂ ਟਨਾਂ ਦੇ ਟਨ ਲਿਆ ਰਹੇ ਹਾਂ। ਜੀ ਜਿਵੇਂ ਸੁਖਬੀਰ ਬਾਦਲ ਨੇ ਕਿਹਾ ਸੀ ਇੱਕ ਵਾਰੀ ਅਰੁਣ ਜੇਤਲੀ ਭਾਜੀ ਨੂੰ ਭੇਜ ਦਿਓ ਦਿੱਲੀ, ਟਰੱਕਾਂ ਦੇ ਟਰੱਕ ਹੋਣਗੇ। ਕੱਲ੍ਹ ਹੀ ਕੋਈ ਕਹਿ ਰਿਹਾ ਸੀ ਜੀ ਇਹ ਤਾਂ ਸ਼ੰਭੂ ਦੇ ਖਲੋ ਕੇ ਦੂਰਬੀਨਾਂ ਲਾ ਕੇ ਦੇਖਦੇ ਨੇ ਵੀ ਟਰੱਕ ਕਿੱਥੇ ਗਏ, ਲੁੱਟਾਂ ਦੇ ਟਰੱਕ ਰੁਕਦਾ ਗਿਆ, ਉਹਨੇ ਚਪੇੜ ਮਾਰੀ ਉੱਥੋਂ। ਉਹ ਕਿਹਾ ਜਿਹੜੇ ਪਹਿਲੇ ਪੈਸੇ ਦਿੱਤੇ ਆ ਇਹ ਵੀ ਵਾਪਸ ਕਰੋ। ਸੋ ਮੈਂ ਸਮਝਦਾ ਵੀ ਹੋਣਾ ਇਹੀ ਹੈ ਵੀ ਇਹ ਹੁਣ ਤਾਂ ਇਹ ਕਹਿੰਦਾ ਵੀ ਮੋਦੀ ਲੈ ਆਇਆ ਜਾਪਾਨੀਆਂ ਨੂੰ ਲੁੱਟ ਕੇ, ਤੇ ਜਾਪਾਨੀਆਂ ਨੇ ਫਿਰ ਜਦੋਂ ਕੁੱਟਿਆ ਉਹਨੇ ਕਹਿਣਾ ਵੀ ਇਹ ਜਿਹੜਾ ਖਰਚਾ ਕੀਤਾ ਸੀ ਇਹ ਵੀ ਵਾਪਸ ਕਰੋ, ਤੁਸੀਂ ਕੋਈ ਡਿਲੀਵਰ ਨਹੀਂ ਕੀਤਾ। ਸੋ ਇਹ ਭਾਰਤ ਦੇ ਅੱਛੇ ਦਿਨ ਆ ਗਏ। ਸੋ ਅੱਛੇ ਦਿਨ ਤਾਂ ਉਹਨਾਂ ਦੇ ਹੀ ਆਏ ਜਿਹੜੇ BBC ਨੇ ਕਿਹਾ। ਅਮਿਤ ਸ਼ਾਹ, ਮਾਇਆਬੇਨ ਕੋਡਨਾਨੀ, ਅਭੈ ਚੁੜਾਲਮਾ, GL ਸਿੰਘਲ, AK ਸ਼ਰਮਾ ਜਾਂ ਸਵਾਬੀ ਆਦਿਤਿਆਨੰਦ, ਮੋਹਨ ਭਾਗਵਤ, ਸਾਰਾ RSS ਦਾ ਲਾਣਾ ਜਿਹੜਾ ਜਿਵੇਂ ਉਹ ਬਰਸਾਤਾਂ ਦੇ ਵਿੱਚ ਜਦੋਂ ਕਦੇ ਧੁੱਪ ਨਿਕਲੇ ਨਾ ਤਾਂ ਫਿਰ ਉਹ ਜਿਹੜੇ ਸੱਪ, ਖੜਪੇ, ਨਾਗ, ਠੂਏ ਜਿਹੜੇ ਸਾਰੇ ਥੱਲੇ ਬੜੇ ਹੁੰਦੇ ਨੇ ਉਹ ਸਭ ਬਾਹਰ ਨਿਕਲਦੇ ਨੇ। ਕੋਈ ਇੱਧਰ ਘੁੰਮ ਰਿਹਾ ਹੁੰਦਾ, ਕੋਈ ਧੁੱਪ ਸੇਕ ਰਿਹਾ ਹੁੰਦਾ, ਕੋਈ ਦੂਜਾ। ਸੋ ਉਹ ਸਾਰੇ ਜਿਹੜੇ RSS ਦੇ ਔਰ ਹਿੰਦੂਤਵਾ ਦੇ ਸੱਪ ਠੂਏ ਹੈ ਉਹ ਬਾਹਰ ਨਿਕਲ ਕੇ ਅੱਛੇ ਦਿਨ ਆਏ ਨੇ। ਇੰਡੀਆ 'ਚ ਹਰ ਇੱਕ ਨੂੰ ਟਾਇਲਟ ਨਹੀਂ ਮਿਲਣਾ, ਬਿਜਲੀ ਦਾ ਬਲਬ ਨਹੀਂ ਜਗਣਾ, ਤੇ ਕੋਈ ਬੁਲਟ ਟ੍ਰੇਨ ਨਹੀਂ ਚੱਲਣੀ। ਸਿਰਫ ਇਹੀ ਸੱਪ ਠੂਏ ਜਿਹੜੇ ਨੇ ਇਹੀ ਘੁੰਮਣਗੇ। ਇਹਨਾਂ ਦੇ ਜ਼ਰੂਰ ਅੱਛੇ ਦਿਨ ਆ ਗਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।